विराट कोहली ਦੇ ਫੋਲੋਇੰਗ ਦਾ ਮੁਹਤਾਜ ਨਹੀਂ ਹੈ ਸ਼ੁਭ। ਤੇ ਇਹ ਉਹੀ ਲੋਕ ਨੇ ਜਿਹੜੇ ਅਰਸ਼ਦੀਪ ਸਿੰਘ ਦੇ ਕੈਦ ਛੁੱਟਣ ਕਰਕੇ ਉਹਨੂੰ ਖਾਲਿਸਤਾਨੀ ਗਰਦਾਨ ਦਿੰਦੇ। ਕੀ ਇੱਕ ਕਲਾਕਾਰ ਬੰਦਾ ਆਪਣੇ ਖਿੱਤੇ ਦੀ ਆਪਣੇ ਇਲਾਕੇ ਦੀ ਗੱਲ ਨਹੀਂ ਕਰ ਸਕਦਾ? ਤੁਸੀਂ ਦੇਖੋ ਕਿ ਸਾਊਥ ਵਾਲੇ ਇੰਡਸਟਰੀ ਵਾਲੇ ਲੋਕ ਉਹ ਸ਼ਰੇਆਮ ਕਹਿੰਦੇ ਆ ਕਿ ਹਿੰਦੀ ਸਾਡੇ ਤੇ ਥੋਪੋ ਨਾ। ਉਹ ਸ਼ਰੇਆਮ ਕਹਿੰਦੇ ਨੇ ਕਿ ਸਾਡਾ ਇਲਾਕਾ ਜਾਂ ਆਪਣੀ ਭਾਸ਼ਾ ਦਾ ਆਪਣੇ ਖਿੱਤੇ ਦਾ ਉਹ ਮਾਣ ਕਰਦੇ ਆ। ਕਿ ਭਾਰਤ ਦਾ ਨਕਸ਼ਾ ਇੰਨਾ ਕੁ ਹੌਲਾ ਵਾ ਕਿ ਇੱਕ ਸਟਾਰ ਦੇ ਸ਼ੇਅਰ ਕਰਨ ਦੇ ਨਾਲ ਉਹ ਨਕਸ਼ਾ ਜਿਹੜਾ ਵਾ ਉਹ ਪੱਕਾ ਹੋ ਜਾਣਾ ਵਾ। ਕਲਾਕਾਰ ਸਭ ਦੇ ਸਾਂਝੇ ਹੀ ਨਹੀਂ ਹੁੰਦੇ। ਕਲਾਕਾਰ ਲੋਕ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਕਲਾਕਾਰ ਲੋਕ ਆਜ਼ਾਦ ਹੁੰਦੇ ਨੇ। ਕਲਾਕਾਰ ਲੋਕ ਦਲੇਰ ਹੁੰਦੇ ਨੇ। ਕਦੇ ਦੀ ਕੇਰਲਾ ਸਟੋਰੀ, ਕਦੇ ਦੀ ਕਸ਼ਮੀਰ ਫਾਈਲਸ, ਇਹਨਾਂ ਫਿਲਮਾਂ ਬਾਰੇ ਕਦੇ ਬੋਲਿਆ ਵਾ ਤੁਸੀਂ ਕਿ ਬਈ ਇਹ ਫਿਲਮਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਤੋੜਦੀਆਂ ਨੇ, ਭਾਈਚਾਰੇ ਵਿਸ਼ੇਸ਼ਤੇ ਨੇ ਤੇ ਰੱਦ ਹੋਣੀਆਂ ਚਾਹੀਦੀਆਂ, ਬਣਨੀਆਂ ਨਹੀਂ ਚਾਹੀਦੀਆਂ। ਪੋਸਟਰ ਪਾੜੇ ਤੋਂ ਕੀ ਹੋ ਜਾਊਗਾ? ਕਿ ਤੁਹਾਡੇ ਇੱਕ ਪੋਸਟਰ ਪਾੜੇ ਤੋਂ ਉਸ ਨੌਜਵਾਨ ਦੀ ਪ੍ਰਸਿੱਧੀ ਦੇ ਵਿੱਚ ਕੋਈ ਫਰਕ ਪੈਣਾ ਵਾ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਵਰਲਡ ਫੇਮਸ ਪੰਜਾਬੀ ਨੌਜਵਾਨ ਗਾਇਕ ਸ਼ੁਭ ਦੇ ਬਾਰੇ। ਸ਼ੁਭ ਇੱਕ ਅਜਿਹਾ ਗਾਇਕ ਹੈ ਜਿਸ ਦੇ ਗਾਣਿਆਂ ਨੇ ਕੁਝ ਹੀ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਪਰ ਪਿਛਲੇ ਦਿਨੀ ਇਸ ਨੌਜਵਾਨ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਇਹਦੇ ਪੋਸਟਰ ਪਾੜੇ ਜਾਣ ਲੱਗੇ। ਇਸ ਤੋਂ ਬਾਅਦ ਇਹਦਾ ਜਿਹੜੇ ਸ਼ੋਅ ਹੋਣੇ ਸੀ 10 ਤਕਰੀਬਨ ਦਰਜਨ ਦੇ ਕਰੀਬ ਸ਼ੋਅ ਸੀ, ਗਿਣਤੀ ਦੱਸੀ ਗਈ ਆ, ਉਹ ਰੱਦ ਕਰਨੇ ਪਏ ਨੇ। ਤਾਂ ਇਹ ਸਭ ਕਾਸੇ ਪਿੱਛੇ ਕਾਰਨ ਕੀ ਰਹੇ ਨੇ? ਤੇ ਉਸ ਤੋਂ ਬਾਅਦ ਇਹਨੂੰ ਬਹੁਤ ਸਾਰੇ ਲੋਕਾਂ ਨੇ ਜਿਹੜੀ ਇੰਸਟਾਗ੍ਰਾਮ ਹੈ, ਇੰਸਟਾ ਦਾ ਜਿਹੜਾ ਪਲੇਟਫਾਰਮ ਹੈ, ਉਹਦੇ ਤੋਂ ਅਨਫੋਲੋ ਕਰ ਦਿੱਤਾ, ਜਿਨ੍ਹਾਂ ਦੇ ਵਿੱਚ ਵਿਰਾਟ ਕੋਹਲੀ ਵਰਗੇ ਬੰਦੇ ਖਿਡਾਰੀ, ਜਿਨ੍ਹਾਂ ਦੇ ਵਿੱਚ ਹਾਰਦਿਕ ਪਾਂਡਿਆ ਵਰਗੇ ਖਿਡਾਰੀ ਔਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਲੋਕ ਆਦਰਸ਼ ਮੰਨਦੇ ਨੇ। ਤਾਂ ਇਸ ਸਾਰੇ ਐਪੀਸੋਡ ਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੁੱਕ ਮਾਈ ਸ਼ੋਅ ਨੇ ਟਿਕਟਾਂ ਵਾਪਸ ਕਰ ਦਿੱਤੀਆਂ ਨੇ, ਪੈਸੇ ਕਿਹਾ ਕਿ ਉਹਨਾਂ ਨੇ ਅਸੀਂ ਦੇ ਦਿਆਂਗੇ। ਪਰ ਉਸ ਤੋਂ ਬਾਅਦ ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਬੋਟ ਕੰਪਨੀ ਹੈ ਉਹਨੇ ਵੀ ਸਪਾਂਸਰਸ਼ਿਪ ਵਾਪਸ ਕਰ ਦਿੱਤੀ ਹੈ। ਪਰ ਇਹ ਇੱਕ ਪਹਿਲੂ ਹੈ। ਦੂਜਾ ਪਹਿਲੂ ਇਹ ਹੈ ਕਿ ਸ਼ੁਭ ਦੇ ਨਾਲ ਸਿੱਧੂ ਮੂਸੇਵਾਲੇ ਦੀ ਟੀਮ, ਯਾਨੀ ਕਿ ਜਿਸ ਟੀਮ ਦੇ ਵਿੱਚ ਉਹਨਾਂ ਦੇ ਮਾਪੇ ਨੇ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਉਹ ਆ ਕੇ ਖੜੇ ਨੇ। ਕਰਨ ਔਜਲਾ ਨੇ ਵੀ ਸ਼ੁਭ ਦੀ ਹਮਾਇਤ ਕੀਤੀ ਹੈ। ਕਰਨ ਔਜਲਾ ਨੇ ਕਿਹਾ ਕਿ ਵੀਰ ਅਸੀਂ ਤੇਰੇ ਨਾਲ ਹਾਂ, ਤੂੰ ਇਸ ਸਮੇਂ ਦੇ ਵਿੱਚ ਡਟਿਆ ਰਹੀਂ, ਅਸੀਂ ਤੇਰੇ ਨਾਲ ਹੈ। ਸੋ ਆਪਾਂ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕੀ ਇੱਕ ਕਲਾਕਾਰ ਬੰਦਾ ਆਪਣੇ ਖਿੱਤੇ ਦੀ ਆਪਣੇ ਇਲਾਕੇ ਦੀ ਗੱਲ ਨਹੀਂ ਕਰ ਸਕਦਾ? ਤੁਸੀਂ ਦੇਖੋ ਕਿ ਸਾਊਥ ਵਾਲੇ ਇੰਡਸਟਰੀ ਵਾਲੇ ਲੋਕ ਉਹ ਸ਼ਰੇਆਮ ਕਹਿੰਦੇ ਆ ਕਿ ਹਿੰਦੀ ਸਾਡੇ ਤੇ ਥੋਪੋ ਨਾ। ਉਹ ਸ਼ਰੇਆਮ ਕਹਿੰਦੇ ਨੇ ਕਿ ਸਾਡਾ ਇਲਾਕਾ ਜਾਂ ਆਪਣੀ ਭਾਸ਼ਾ ਦਾ ਆਪਣੇ ਖਿੱਤੇ ਦਾ ਉਹ ਮਾਣ ਕਰਦੇ ਆ। ਤਾਂ ਕੀ ਇਹ ਮਾਣ ਪੰਜਾਬੀ ਨਹੀਂ ਕਰ ਸਕਦੇ? ਕਿ ਪੰਜਾਬੀ ਨੌਜਵਾਨ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਹ ਨਹੀਂ ਕਹਿ ਸਕਦਾ ਕਿ ਮੇਰੇ ਸੂਬੇ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੈ ਜਾਂ ਮੇਰੇ ਸੂਬੇ ਦੇ ਵਿੱਚ ਜਿਹੜਾ ਉਹ ਲਾਈਟ ਹੈ ਨਹੀਂ ਗੀ, ਅਤੇ ਉਹਦੀ ਸਟੋਰੀ ਨੂੰ ਆਧਾਰ ਬਣਾ ਲਿਆ ਗਿਆ ਕਿ ਇਸ ਨੌਜਵਾਨ ਨੇ ਭਾਰਤ ਦਾ ਨਕਸ਼ਾ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਕਿ ਭਾਰਤ ਦਾ ਨਕਸ਼ਾ ਇੰਨਾ ਕੁ ਹੌਲਾ ਵਾ ਕਿ ਇੱਕ ਸਟਾਰ ਦੇ ਸ਼ੇਅਰ ਕਰਨ ਦੇ ਨਾਲ ਉਹ ਨਕਸ਼ਾ ਜਿਹੜਾ ਵਾ ਉਹ ਪੱਕਾ ਹੋ ਜਾਣਾ ਵਾ। ਕਿ ਇੱਕ ਸਟਾਰ ਆਪਣੇ ਖਿੱਤੇ ਦੇ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕਦਾ, ਉਹਨਾਂ ਦੀ ਗੱਲ ਨਹੀਂ ਕਰ ਸਕਦਾ? ਅਸੀਂ ਕਹਿੰਦੇ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਸਭ ਦੇ ਸਾਂਝੇ ਹੋਣੇ ਚਾਹੀਦੇ ਨੇ। ਫਿਰ ਜੇਕਰ ਕੋਈ ਕਲਾਕਾਰ ਪੰਜਾਬ ਦੀ ਗੱਲ ਕਰਦਾ ਤੇ ਫਿਰ ਉਹ ਕਲਾਕਾਰ ਮਰਾਠਿਆਂ ਦਾ, ਗੁਜਰਾਤੀਆਂ ਦਾ, ਰਾਜਸਥਾਨੀਆਂ ਦਾ, ਹਰਿਆਣੇ ਵਾਲਿਆਂ ਦਾ, ਉੱਤਰ ਪ੍ਰਦੇਸ਼ ਵਾਲਿਆਂ ਦਾ ਸਾਂਝਾ ਕਿਉਂ ਨਹੀਂ ਹੈ? ਕਿਉਂ ਦੁਖਦਾ ਉਹਨਾਂ ਨੂੰ? ਜੇਕਰ ਕੋਈ ਕਲਾਕਾਰ ਪੰਜਾਬ ਦੀ ਗੱਲ ਕਰਦਾ ਤਾਂ ਉਹ ਬਾਕੀ ਸਾਰੇ ਪੰਜਾਬੀ ਦੀ ਗੱਲ ਕਰਦਾ ਤੇ ਉਹ ਹਿੰਦੀ ਬੋਲਣ ਵਾਲਿਆਂ ਦਾ, ਉਹ ਮਰਾਠੀ ਬੋਲਣ ਵਾਲਿਆਂ ਦਾ, ਗੁਜਰਾਤੀ ਬੋਲਣ ਵਾਲਿਆਂ ਦਾ, ਤਾਮਿਲ ਬੋਲਣ ਵਾਲਿਆਂ ਦਾ ਸਾਂਝਾ ਕਿਉਂ ਨਹੀਂ ਹੈ? ਔਰ ਕਲਾਕਾਰ ਸਭ ਦੇ ਸਾਂਝੇ ਹੀ ਨਹੀਂ ਹੁੰਦੇ। ਕਲਾਕਾਰ ਲੋਕ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਕਲਾਕਾਰ ਲੋਕ ਆਜ਼ਾਦ ਹੁੰਦੇ ਨੇ। ਕਲਾਕਾਰ ਲੋਕ ਦਲੇਰ ਹੁੰਦੇ ਨੇ। ਔਰ ਉਹਨਾਂ ਨੂੰ ਇੰਨੀ ਕੁ ਆਜ਼ਾਦੀ ਸਾਨੂੰ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਖਿੱਤੇ ਦੀ, ਆਪਣੀ ਭਾਸ਼ਾ ਦੀ ਗੱਲ ਕਰ ਸਕਣ। ਇੰਨਾ ਕੁ ਸਾਨੂੰ ਦਾਇਰਾ ਆਪਣਾ ਇੰਨਾ ਵੀ ਸੀਮਿਤ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਵਿਚਾਰ ਸਾਡੇ ਵਿਚਾਰ ਵਰਗਾ ਹੀ ਨਹੀਂ, ਬਲਕਿ ਜੇਕਰ ਉਹ ਸਾਡੇ ਵਿਚਾਰ ਦੀ ਹਾਮੀ ਨਹੀਂ ਭਰਦਾ ਤਾਂ ਅਸੀਂ ਉਹਨੂੰ ਰੱਦ ਕਰ ਦਈਏ ਜਾਂ ਅਸੀਂ ਉਹਨੂੰ ਬਿਲਕੁਲ ਕੰਜਸਟ ਕਰ ਦਈਏ, ਖਤਮ ਕਰ ਦਈਏ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਜਿਹੜੀ ਗੱਲ ਵਿਰਾਟ ਕੋਹਲੀ ਦੀ ਆ, ਵਿਰਾਟ ਕੋਹਲੀ ਨੇ ਅਨਫੋਲੋ ਕੀਤਾ ਔਰ ਵਿਰਾਟ ਕੋਹਲੀ ਦੇ ਫੋਲੋਇੰਗ ਦਾ ਮੁਹਤਾਜ ਨਹੀਂ ਹੈ ਸ਼ੁਭ। ਜੇਕਰ ਉਹਨੂੰ ਕੋਈ 4 ਜਾਂ 10 ਵੱਡੇ ਬੰਦੇ ਫੋਲੋ ਕਰਨਗੇ ਫਿਰ ਹੀ ਉਹਦੀ ਪੋਪੂਲੈਰਿਟੀ ਵਧਣੀ ਆ। ਉਹ ਇੱਕ ਅਜਿਹਾ ਨੌਜਵਾਨ ਹੈ ਜਿਹਨੇ ਮਹਿਜ਼ 3 ਸਾਲਾਂ ਦੇ ਵਿੱਚ ਦੁਨੀਆ ਨੂੰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਹ ਇੱਕ ਅਜਿਹਾ ਨੌਜਵਾਨ ਹੈ ਜਿਹਨੇ ਦੁਨੀਆ ਭਰ ਦੇ ਵਿੱਚ ਆਪਣੀ ਆਡੀਓ ਦੇ ਨਾਲ ਹੀ ਗਾਣਾ ਚਲਾ ਕੇ ਤਕਰੀਬਨ 200 ਮਿਲੀਅਨ ਜਿਹੜੇ ਉਹਦੇ ਵਿਊ ਨੇ ਉਹ ਖੱਟੇ ਨੇ YouTube ਤੋਂ। ਜਿਹੜਾ ਉਹਦਾ ਪਹਿਲੋਂ ਗਾਣਾ ਰੋਲਿਨ ਵਾਲਾ, ਉਹਦੇ ਸ਼ੋਅ ਦਾ ਵੀ ਨਾਮ ਜਿਹੜਾ ਸੀਗਾ ਉਹ ਸਟਿਲ ਰੋਲਿਨ,
ਉਹ ਰੱਦ ਕੀਤਾ ਗਿਆ ਜਿਹੜਾ। ਸੋ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੇ ਕਿ ਅਸੀਂ ਇਹ ਸਾਰਾ ਕੁਝ ਜਿਹੜਾ ਵਾ ਉਹ ਕੰਜਸਟ ਕਰ ਰਹੇ ਹਾਂ। ਕਦੇ ਤੁਸੀਂ ਅਨੁਪਮ ਖੇਰ, ਕੰਗਣਾ ਰਣੌਤ ਨੂੰ ਟਰੋਲ ਕੀਤਾ ਵਾ ਕਿ ਉਹ ਲੋਕ ਅਨਾਪ ਸ਼ਨਾਪ ਬੋਲਦੇ ਰਹਿੰਦੇ ਆ ਦੂਜੇ ਲੋਕਾਂ ਦੇ ਬਾਰੇ। ਕਦੇ ਦੀ ਕੇਰਲਾ ਸਟੋਰੀ, ਕਦੇ ਦੀ ਕਸ਼ਮੀਰ ਫਾਈਲਸ, ਇਹਨਾਂ ਫਿਲਮਾਂ ਬਾਰੇ ਕਦੇ ਬੋਲਿਆ ਵਾ ਤੁਸੀਂ ਕਿ ਬਈ ਇਹ ਫਿਲਮਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਤੋੜਦੀਆਂ ਨੇ, ਭਾਈਚਾਰੇ ਵਿਸ਼ੇਸ਼ਤੇ ਨੇ ਅਤੇ ਰੱਦ ਹੋਣੀਆਂ ਚਾਹੀਦੀਆਂ, ਬਣਨੀਆਂ ਨਹੀਂ ਚਾਹੀਦੀਆਂ। ਸੋ ਦੱਖਣ ਵਾਲੇ ਸੁਪਰਸਟਾਰ ਤਾਂ ਸ਼ਰੇਆਮ ਬੋਲਦੇ ਨੇ, ਕਦੇ ਉਹਨਾਂ ਦਾ ਵਿਰੋਧ ਕੀਤਾ ਤੁਸੀਂ? ਉਹਨਾਂ 'ਚੋਂ ਤਾਂ ਇੱਕ ਸਨਾਤਨ ਧਰਮ ਬਾਰੇ ਵੀ ਬੋਲਿਆ, ਕਿੰਨੀ ਕੋਈ ਟਰੋਲਿੰਗ ਹੋਈ ਅਤੇ ਕਿੰਨੀ ਕੋਈ ਚਰਚਾ ਚੱਲੀ। ਹਾਂ, ਉਹਦੇ ਸਿਰ ਦਾ ਨਾਮ ਜ਼ਰੂਰ ਤੁਸੀਂ ਐਲਾਨ ਦਿੱਤਾ ਵਾ। ਅਸੀਂ ਆਪਣਾ ਦਾਇਰਾ ਸੀਮਤ ਇੰਨਾ ਕਰ ਲਿਆ ਕਿ ਵਿਰੋਧੀ ਵਿਚਾਰ ਤਾਂ ਦੂਰ ਦੀ ਗੱਲ ਹੈ, ਸਾਡੇ ਨਾਲ ਜਿਹੜਾ ਵਿਚਾਰ ਸਾਡੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ, ਅਸੀਂ ਉਹਨੂੰ ਰੱਦ ਨਹੀਂ ਕਰਦੇ, ਬਲਕਿ ਉਹਨੂੰ ਦਬਾਉਣ ਦਾ ਯਤਨ ਕਰਦੇ ਹਾਂ। ਸੋ ਇਹ ਸਹੀ ਨਹੀਂ ਹੈ ਕਿ ਇੱਕ ਪੋਸਟ ਨਾਲ ਕਿਸੇ 'ਤੇ ਲੇਬਲ ਲਗਾ ਦੇਣਾ ਜਾਇਜ਼ ਹੈ। ਅਸੀਂ ਕਹਿੰਦੇ ਹਾਂ ਕਿ ਕਲਾਕਾਰ ਸਭ ਦੇ ਸਾਂਝੇ ਹੈ, ਪਰ ਕਲਾਕਾਰ ਕੀ ਆਪਣੀ ਗੱਲ ਨਹੀਂ ਰੱਖ ਸਕਦਾ ਜੋ ਉਹਦੇ ਮਨ ਦੇ ਵਲਵਲੇ ਨੇ, ਉਹਦੇ ਮਨ ਦੇ ਜਜ਼ਬਾਤ ਨੇ? ਉਹੀ ਕਲਾਕਾਰ ਸਿਰਫ ਉਹੀ ਪੋਸਟ ਪਾ ਸਕਦਾ ਜਿਹੜੀ ਬਹੁ ਗਿਣਤੀ ਨੂੰ ਮਨ ਭਾਉਂਦੀ ਹੋਵੇ। ਔਰ ਇੱਕ ਗੱਲ ਹੋਰ ਕਿ ਕਲਾਕਾਰ ਭਾਈਚਾਰੇ ਨੂੰ ਵੀ ਚਾਹੀਦਾ ਕਿ ਉਹ ਇਸ ਮਸਲੇ ਦੇ ਵਿੱਚ ਆ ਕੇ ਬੋਲਣ ਕਿ ਸਾਡੇ ਵੀ ਜਜ਼ਬਾਤ ਨੇ, ਸਾਡੀ ਵੀ ਬੋਲੀ ਹੈ, ਸਾਡੀ ਵੀ ਮਿੱਟੀ ਹੈ, ਸਾਡਾ ਵੀ ਖਿੱਤਾ ਹੈ। ਅਸੀਂ ਆਪਣੀ ਧਰਤੀ ਨੂੰ ਲੈ ਕੇ, ਆਪਣੀ ਬੋਲੀ ਨੂੰ ਲੈ ਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਆਜ਼ਾਦ ਹਾਂ ਅਤੇ ਤੁਸੀਂ ਵੀ ਸਾਡੀ ਇਸ ਆਜ਼ਾਦੀ ਦੀ ਕਦਰ ਕਰੋ ਅਤੇ ਇਹਨੂੰ ਜਿਉਂਦੀ ਰੱਖੋ। ਪ੍ਰਕਾਸ਼ ਰਾਜ, ਜੇਕਰ ਤੁਹਾਨੂੰ ਯਾਦ ਨਹੀਂ ਹੈ ਤਾਂ ਨਾ ਗੂਗਲ 'ਤੇ ਸਰਚ ਕਰ ਲਿਓ, ਪ੍ਰਕਾਸ਼ ਰਾਜ, ਨਸੀਰੂਦੀਨ ਸ਼ਾਹ, ਇਹ ਲੋਕ ਬੜੇ ਵਿਵਾਕ ਤਰੀਕੇ ਦੇ ਨਾਲ, ਜਵੇਦ ਅਖਤਰ ਵਰਗੇ ਲੋਕ, ਇਹ ਬੜੇ ਵਿਵਾਕ ਤਰੀਕੇ ਦੇ ਨਾਲ ਬੋਲਦੇ ਨੇ ਔਰ ਆਪਣੀ ਗੱਲ ਰੱਖਣਾ ਔਰ ਸਿਰਫ ਪੰਜਾਬ ਦਾ ਨਕਸ਼ਾ ਜਾਂ ਭਾਰਤ ਦਾ ਨਕਸ਼ਾ ਪੰਜਾਬ ਨੂੰ ਅੱਡ ਦਰਸਾ ਕੇ ਕੋਈ ਬੰਦਾ ਤੁਸੀਂ ਮੰਨ ਲਿਆ ਕਿ ਇਹ ਬੰਦਾ ਸਾਡੇ ਤੋਂ ਅਲੱਗ ਵਿਚਾਰਾਂ ਦਾ, ਔਰ ਜਿਹੜੇ ਉਹਦੇ ਪੋਸਟਰ ਪਾੜਨ ਵਾਲੇ ਲੋਕ ਨੇ, ਇਹ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਵਾ। ਪੋਸਟਰ ਪਾੜੇ ਤੋਂ ਕੀ ਹੋ ਜਾਊਗਾ? ਕਿ ਤੁਹਾਡੇ ਇੱਕ ਪੋਸਟਰ ਪਾੜੇ ਤੋਂ ਉਸ ਨੌਜਵਾਨ ਦੀ ਪ੍ਰਸਿੱਧੀ ਦੇ ਵਿੱਚ ਕੋਈ ਫਰਕ ਪੈਣਾ ਵਾ? ਕਿ ਤੁਹਾਡੇ ਇੱਕ ਪੋਸਟਰ ਦੇ ਨਾਲ ਉਸ ਨੌਜਵਾਨ ਨੂੰ ਫੋਲੋ ਕਰਨ ਵਾਲੇ ਲੋਕ ਘੱਟ ਜਾਣਗੇ? ਲੋਕ ਵਿਰਾਟ ਕੋਹਲੀ ਨੇ ਤਾਂ ਅਨਫੋਲੋ ਕਰਤਾ ਕਿ ਅਨੁਸ਼ਕਾ ਸ਼ਰਮਾ ਵੀ ਉਹਨੂੰ ਅਨਫੋਲੋ ਕਰ ਦੂਗੀ, ਉਹਦੇ ਗੀਤਾਂ ਦੇ ਨੱਚਣੋਂ ਹਟ ਜੂਗੀ। ਵਿਰਾਟ ਕੋਹਲੀ ਦੀ ਗੱਲ ਜੇ ਚੱਲੀਏ ਤਾਂ ਵਿਰਾਟ ਕੋਹਲੀ ਨੇ ਇੱਕ ਵਾਰ ਬੜਾ ਸਖਤ ਸਟੈਂਡ ਲਿਆ ਸੀਗਾ ਆਪਣੇ ਹੀ ਇੱਕ ਖਿਡਾਰੀ ਦੇ ਹੱਕ ਦੇ ਵਿੱਚ। ਬਦਕਿਸਮਤੀ ਦੇ ਨਾਲ ਉਹ ਖਿਡਾਰੀ ਘੱਟ ਗਿਣਤੀ ਫਿਰਕੇ ਭਾਈਚਾਰੇ ਤੋਂ ਆਉਂਦਾ ਸੀ, ਮੁਸਲਿਮ ਭਾਈਚਾਰੇ ਤੋਂ ਆਉਂਦਾ ਸੀ, ਤਾਂ ਵਿਰਾਟ ਕੋਹਲੀ ਦੀ 6 ਮਹੀਨਿਆਂ ਦੀ ਧੀ ਨੂੰ ਇਹਨਾਂ ਲੋਕਾਂ ਨੇ, ਇਹਨਾਂ ਘਟੀਆ ਲੋਕਾਂ ਨੇ ਬੜੇ ਗੰਦੇ ਤਰੀਕੇ ਨਾਲ ਟਰੋਲ ਕੀਤਾ, ਉਹਦੇ ਬਾਰੇ ਅਨਾਪ ਸ਼ਨਾਪ ਬਕਿਆ। ਅਤੇ ਇਹ ਉਹੀ ਲੋਕ ਨੇ ਜਿਹੜੇ ਅਰਸ਼ਦੀਪ ਸਿੰਘ ਦੇ ਕੈਦ ਛੁੱਟਣ ਕਰਕੇ ਉਹਨੂੰ ਖਾਲਿਸਤਾਨੀ ਗਰਦਾਨ ਦਿੰਦੇ ਆ। ਕਿ ਇਸ ਤਰ੍ਹਾਂ ਤੁਸੀਂ ਲੇਬਲਿੰਗ ਕਰੋਗੇ ਲੋਕਾਂ ਦੀ, ਜਿਹੜੇ ਲੋਕ ਆਪਣੇ ਖਿੱਤੇ ਦੀ, ਆਪਣੀ ਮਿੱਟੀ ਦੀ ਗੱਲ ਕਰਦੇ ਆ? ਸੋ ਹੁਣ ਹੋਇਆ ਕੀ ਹੈ ਪੂਰਾ ਮਸਲਾ, ਇਹ ਤੁਹਾਨੂੰ ਤਫਸੀਲ ਪੂਰਵਕ ਦੱਸਦਾ। ਉਹਦਾ ਜਿਹੜਾ ਸ਼ੋਅ ਆ ਸਟਿਲ ਰੋਲਿੰਗ ਸ਼ੁਭ ਦਾ, ਉਹ ਰੱਦ ਹੋ ਗਿਆ ਵਾ। ਸ਼ੁਭ ਕੌਣ ਹੈ, ਕਿੱਥੋਂ ਚੱਲਿਆ, ਕਿਵੇਂ ਆਇਆ, ਕਿਵੇਂ ਗੀਤ ਹਿੱਟ ਹੋਏ ਅਤੇ ਇਸ ਟਾਈਮ ਜਿਸ ਮੁਕਾਮ 'ਤੇ ਖੜ੍ਹਾ ਉਹ ਕਿਹੋ ਜਿਹਾ ਮੁਕਾਮ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੋਨੇ ਇਹਦੀ ਹਮਾਇਤ ਦੇ ਵਿੱਚ ਆਏ ਨੇ ਨੌਜਵਾਨੀ ਦੇ ਵਿੱਚ। 23 ਸਤੰਬਰ ਤੋਂ ਉਹਦਾ ਜਿਹੜਾ ਭਾਰਤ ਦੇ ਵਿੱਚ ਸ਼ੋਅ ਹੋਣਾ ਸੀ ਸਟਿਲ ਰੋਲਿੰਗ, ਉਹ ਰੱਦ ਹੋ ਗਿਆ। ਅਤੇ ਉਸ ਤੋਂ ਬਾਅਦ ਹੁਣ ਉਹਨੇ ਇਹ ਗੱਲ ਕਹੀ ਹੈ ਆਪਣੇ ਇੰਸਟਾਗ੍ਰਾਮ 'ਤੇ ਕਿ ਭਾਰਤੀ ਪੰਜਾਬ ਤੋਂ ਉੱਠਣ ਵਾਲੇ ਨੌਜਵਾਨ ਰੈਪਰ ਵਜੋਂ ਮੇਰਾ ਸੁਪਨਾ ਆਪਣੇ ਸੰਗੀਤ ਨੂੰ ਕੌਮਾਂਤਰੀ ਪੱਧਰ ਮੰਚ 'ਤੇ ਲੈ ਕੇ ਆਉਣ ਦਾ ਸੀ, ਪਰ ਹਾਲ ਦੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਪ੍ਰਭਾਵਿਤ ਕੀਤਾ ਅਤੇ ਮੈਂ ਆਪਣੀ ਨਿਰਾਸ਼ਾ ਅਤੇ ਉਦਾਸੀ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ। ਉਹਨੇ ਕਿਹਾ ਕਿ ਮੈਂ ਆਪਣੇ ਸ਼ੋਅ ਰੱਦ ਭਾਰਤ ਦੇ ਵਿੱਚ ਹੋਣ ਤੋਂ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਦੇ ਵਿੱਚ ਆਪਣੇ ਹੀ ਲੋਕਾਂ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ, ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਪਿਛਲੇ 2 ਮਹੀਨਿਆਂ ਤੋਂ ਪੂਰੇ ਦਿਲ ਅਤੇ ਰੂਹ ਦੇ ਨਾਲ ਅਭਿਆਸ ਕਰ ਰਿਹਾ ਸੀ। ਮੈਂ ਬਹੁਤ ਉਤਸ਼ਾਹਿਤ ਸੀ, ਪਰ ਮੈਨੂੰ ਲੱਗਦਾ ਕਿ ਕਿਸਮਤ ਦੀਆਂ ਸਕੀਮਾਂ ਕੁਝ ਹੋਰ ਸਨ। ਉਹ ਕਹਿੰਦੇ ਕਿ ਭਾਰਤ ਮੇਰਾ ਵੀ ਦੇਸ਼ ਹੈ, ਇੱਥੇ ਮੈਂ ਪੈਦਾ ਹੋਇਆ, ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਇਸ ਦੀ ਸ਼ਾਨ ਅਤੇ ਪਰਿਵਾਰ ਦੇ ਲਈ ਕੁਰਬਾਨੀਆਂ ਕਰਨ ਦੇ ਲਈ ਅੱਖ ਤੱਕ ਨਹੀਂ ਝਪਕਾਈ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਦੇ ਵਿੱਚ ਹੈ, ਮੈਂ ਜੋ ਵੀ ਹਾਂ ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ 'ਤੇ ਪੰਜਾਬੀਆਂ ਨੇ ਇਸ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਅਤੇ ਮੇਰੀ ਨਿਮਰਤਾ ਸਹਿਤ ਇਹ ਬੇਨਤੀ ਹੈ ਕਿ ਤੁਸੀਂ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਰਾਰ ਦੇਣ ਤੋਂ ਬਚੋ। ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰਾ ਇਹਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀਗਾ ਅਤੇ ਯਕੀਨਨ ਕਿਸੇ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਭੋ। ਪਰ ਮੈਨੂੰ ਕਹਿੰਦੇ ਗੁਰਾਂ ਨੇ ਸਿਖਾਇਆ ਕਿ ਨਾ ਡਰਨਾ, ਨਾ ਡਰਾਉਣਾ, ਨਾ ਕਿਸੇ ਦੇ ਡਰਾਵੇ 'ਚ ਆਉਣਾ। ਜੋ ਪੰਜਾਬੀਅਤ ਸਿਖਾਉਂਦੀ ਹੈ, ਮੈਂ ਸਖਤ ਮਿਹਨਤ ਕਰਦਾ, ਮੈਂ ਅਤੇ ਮੇਰੀ ਟੀਮ ਮਿਹਨਤ ਕਰਦੇ ਰਹਾਂਗੇ ਅਤੇ ਅਸੀਂ ਜਲਦੀ ਜ਼ਬਰਦਸਤ ਵਾਪਸੀ ਕਰਾਂਗੇ। ਇਹ ਉਸ ਨੌਜਵਾਨ ਨੇ ਚੜ੍ਹਦੀ ਕਲਾ ਦੇ ਵਿੱਚ ਹੋਣ ਦਾ ਸਬੂਤ ਦਿੱਤਾ ਅਤੇ ਉਹਨੇ ਇਹ ਵੀ ਦੱਸਿਆ ਕਿ ਪੰਜਾਬੀਆਂ ਨੂੰ ਤੁਸੀਂ ਜੋ ਮਰਜ਼ੀ ਕਹੀ ਚੱਲੋ, ਪੰਜਾਬੀਆਂ ਦੇ ਹੌਸਲੇ ਨੂੰ ਪਸਤ ਨਹੀਂ ਕੀਤਾ ਜਾ ਸਕਦਾ। ਬੁੱਕ ਮਾਈ ਸ਼ੋਅ ਨੇ ਟਿਕਟਾਂ ਮੋੜਨ ਦਾ ਐਲਾਨ ਕਰ ਦਿੱਤਾ। ਜਿਹੜਾ ਸ਼ੁਭ ਹੈ
ਇਹਨੂੰ ਬ੍ਰਿਟ ਏਸ਼ੀਆ ਨੇ ਵੀ ਕਹਿ ਦਿੱਤਾ ਕਿ ਅਸੀਂ ਕਰਵਾਵਾਂਗੇ ਸ਼ੋਅ। ਸੋ ਬੁੱਕ ਮਾਈ ਸ਼ੋਅ ਦਾ ਮੁਤਾਜ ਨਹੀਂ ਹੈ ਜਿਹੜਾ ਸ਼ੁਭ ਹੈ। ਇਹਦੇ ਨਾਲ ਬੋਟ ਕੰਪਨੀ ਨੇ ਸਪਾਂਸਰਸ਼ਿਪ ਵਾਪਸ ਲਈ ਹੈ। ਕਿੰਨੀਆਂ ਹੀ ਕੰਪਨੀਆਂ ਸਪਾਂਸਰਸ਼ਿਪ ਵਾਪਸ ਲੈ ਲੈਣ। ਜੋ ਪੰਜਾਬੀ ਨੌਜਵਾਨ ਜਿਸ ਤਰੀਕੇ ਦੀ ਧੱਕ ਸਿੱਧੂ ਮੂਸੇਵਾਲਾ ਨੇ ਪਾਈ ਹੈ, ਜਿਸ ਤਰੀਕੇ ਦੀ ਧੱਕ ਦਿਲਜੀਤ ਨੇ ਪਾਈ ਹੈ, ਜਿਸ ਤਰੀਕੇ ਦੀ ਧੱਕ ਸ਼ੁਭ ਪਾ ਰਿਹਾ, ਇਸ ਤਰ੍ਹਾਂ ਪੰਜਾਬੀ ਨੌਜਵਾਨ ਪਾਉਂਦੇ ਰਹਿਣਗੇ। ਔਰ ਇਸ ਤਰ੍ਹਾਂ ਦੀ ਹਮਾਇਤ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਹਰ ਇੱਕ ਉਹ ਪ੍ਰਸਿੱਧ ਪੰਜਾਬੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਰਹੇ। ਤੁਸੀਂ ਦੇਖਿਆ ਹੋਣਾ ਸਿੱਧੂ ਮੂਸੇਵਾਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ। ਉਹਨੇ ਵੀ ਉਸ ਵੀਡੀਓ ਦੇ ਵਿੱਚ ਆਖਿਆ ਕਿ ਜਦੋਂ ਅਸੀਂ ਆਪਦੇ ਖਿੱਤੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਦੇ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਸਾਨੂੰ ਟੈਗ ਕਾਹਤੋਂ ਲਾਉਂਦੇ ਹੋ ਕਿ ਸਾਨੂੰ ਵੀ ਸਬੂਤ ਦੇਣਾ ਪਊਗਾ। ਸੋ ਇਸੇ ਤਰ੍ਹਾਂ ਦਾ ਹੀ ਵਰਤਾਰਾ ਕੁਛ ਸ਼ੁਭ ਦੇ ਨਾਲ ਵਾਪਰਿਆ, ਪਰ ਉਹ ਲੋਕ ਕੁਛ ਕਾਇਰ ਨਿਕਲੇ, ਕੁਛ ਡਰਪੋਕ ਨਿਕਲੇ ਜਿਹੜੇ ਅਨਫੋਲੋ ਕਰ ਗਏ। ਅਨਫੋਲੋ ਕਰਨ ਦੀ ਜ਼ਰੂਰਤ ਨਹੀਂ ਸੀ। ਜੇਕਰ ਕਰ ਗਏ ਨੇ ਤਾਂ ਇਹ ਨੌਜਵਾਨ ਕਿਸੇ ਦੀ ਫੋਲੋਇੰਗ ਦਾ ਫੋਲੋ ਕਰਨ ਦਾ ਮੁਹਤਾਜ ਨਹੀਂ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਸ਼ੁਭ ਨੇ ਇਹ ਸੁਨੇਹਾ ਦੇ ਕੇ ਆਪਣੀ ਚੜ੍ਹਦੀ ਕਲਾ ਹੋਣ ਦਾ ਸਬੂਤ ਦੇ ਦਿੱਤਾ ਹੈ ਤੇ ਉਹਦੇ ਪ੍ਰਸ਼ੰਸਕਾਂ ਨੇ, ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਵਿਰਾਟ ਕੋਹਲੀ ਨੂੰ ਅਨਫੋਲੋ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਅਸੀਂ ਆਪਣਾ ਦਾਇਰਾ ਸੰਕੀਰਨ ਕਰ ਰਹੇ ਹਾਂ। ਅਸੀਂ ਇੱਕ ਸੋਚ ਨੂੰ ਪਰਨਾਏ ਹੋਏ ਇੱਕ ਏਜੰਡੇ ਦੇ ਤਹਿਤ ਚੁੱਪ ਤਾਂ ਰਹਿ ਰਹੇ ਹਾਂ, ਪਰ ਜਦੋਂ ਹੱਕ ਸੱਚ ਦੀ ਗੱਲ ਆਉਂਦੀ ਹੈ ਉਦੋਂ ਆਪਣੀ ਆਵਾਜ਼ ਨੂੰ ਦਬਾ ਲੈਂਦੇ, ਜਿਹੜੀ ਕਿ ਨਹੀਂ ਦਬਾਉਣੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।